ਅੱਛਾ ਹੁਣ ਇਹ ਦੱਸੋ ਕਿ ਤੁਹਾਨੂੰ ਤੁਹਾਡਾ ਵਤਨ ਯਾਦ ਆਂਦਾ ਵਾ, ਦਿਲ ਕਰਦਾ ਜਾਣ ਨੂੰ? हाँ जी कौन ले जावे कौन ले जावे मैं बेटा ਆਪਣੇ ਘਰ ਪਰਦੇਸੀਆਂ ਵਾਂਗੂ ਪਾਣੀ ਪੀਣਾ ਤੁਸੀਂ? ਪਾਣੀ ਪਰਤਣ ਦਾ ਅਹਿਸਾਸ ਕਿਉਂ ਹੈ? ਮੈਂ 47 ਮਗਰੋਂ ਜੰਮਿਆ, ਮੇਰੇ ਪਿੰਡੇ ਲਾਸ ਕਿਉਂ? बाजू नाटा बाजू में पेंट जो निकले आज बह गई ਲਾਹੌਰ ਚ ਆ ਕੇ ਜੇ और सरदार बदन सिंह ने आख्या भाई नठो ना मैं थोड़े नाल चलदा ਅੱਛਾ ते जिसे पैन ਕੜੀ ਪਾ ਕੇ तलवारां चमकन ਉਹਨੇ ਕਿਹਾ ਮੈਂ ਪਹਿਲਾਂ ਕਤਲ ਹੋਵਾਂਗਾ ਤਾਂ ਫਿਰ ਇਹਨਾਂ ਨੂੰ ਕਤਲ ਕਰ। ਉਹ ਇੱਕ ਬੰਦੇ ਨੇ ਪੱਗ ਬਟਾਈ ਇਹਦੀ ਉਹਦੇ ਨਾਲ। ਰਹਿਮਤ ਅਲੀ ਸਰਾਬਾ ਬਿਸਮਿਲ ਆਜ਼ਾਦੀ ਤੋਂ ਮਗਰੋਂ ਸਾਡਾ ਵੱਖੋ ਵੱਖ ਇਤਿਹਾਸ। ਸਾਡੇ ਪਿੰਡ ਦੇ ਨਾਲ ਪਟੋਲੀ ਪਿੰਡ ਸੀ ਪਟੋਲੀ ਸਰਦਾਰਾਂ ਦਾ ਬਸੀ, ਉੱਥੇ ਗੁਰਦਾਰ ਸਿੰਘ ਸਰਦਾਰ ਗੁਲਜ਼ਾਰ ਸਿੰਘ। ਅੱਛਾ ਗੁਲਜ਼ਾਰ। ਨੰਦ ਹਨਾਮ ਸਿੰਘ ਉਹ ਚਨੌਲੀ ਦਾ ਸੀ। ਸੱਜਾ ਸੂ ਲੰਬੜਦਾਰ ਤੇ ਇੱਕ ਗੰਗਾ ਰਾਮ ਸੀ। ਈਸਰ ਗੋਰ ਸਰਦਾਰ ਨੇ ਉਹਨਾਂ ਦੇ ਮੈਂ ਘਰੇ ਰਹਿਣਾ। ਇੱਕ ਧਨ ਕੌਰ ਸੀ। ਧੰਨ ਕੌਰ ਹੋ ਗਈ। हाँ जी ਅੱਛਾ ਕਰਮ ਕੌਰ ਲਾਡਲੀ ਵੱਡੀ ਨਿਹਾਲ ਕੌਰ ਨਿਹਾਲ ਕੌਰ। ਅਜਮੇਰ ਸਿੰਘ ਅਜਮੇਰ ਸਿੰਘ। ਅਜੈਬ ਸਿੰਘ ਅਜੈਬ ਸਿੰਘ। ਇੰਦਰ ਸਿੰਘ ਚਰਨ ਕੌਲਾ ਪ੍ਰਤਾਲਪੁਰੀ ਵੱਡਾ ਸ਼ਹਿਰ ਕੀਰਤਪੁਰ ਜਾਂ ਫਿਰ ਆਨੰਦਪੁਰ ਵੱਡਾ ਗੁਰਦੁਆਰਾ ਸੀ। ਉਸ ਵੇਲੇ ਤਾਂ ਜਨਾਬ ਬੜਾ ਪਿਆਰ ਪ੍ਰਦਾਨ ਸੀ। ਆਹੋ ਇਹ ਜਿਸੇ ਗੜਾ ਪਿਆ ਉਸ ਵੇਲੇ ਕੰਮ ਖਰਾਬ ਹੋ ਗਿਆ। ਤੇਰਾ ਲੰਬੜਦਾਰ ਸੀ ਉਸ ਪਿੰਡ ਦੇ ਬਿਆੰਤਾ ਹਾਂ ਬਿਆਨ। ਰਾਣਾ ਸਿੰਘ ਕਪੂਰਾ ਸਿੰਘ ਕੌਮ ਕਨੈਲ ਉਹ ਕਾਫੀ ਚੰਗਾ ਸੀ। ਉਹ ਵਕਤ ਚੰਗਾ। ਫਿਰ ਮਿਲਣੇ ਦੀ ਬਾਬਾ ਭੋਗ ਜੀ ਹੁਣ ਦਾ ਇਹ ਕਲ ਯੁੱਗ ਹੈ। ਕਲ ਸਾਡੇ ਯੁੱਗ ਪਿੰਡ ਦੀ ਸ਼ਾਂਤੀ ਵਰਗਾ ਮੇਲਾ ਬਦਨ ਦਾ ਜੀ ਮੈਨੂੰ ਬੜਾ ਚੇਤੇ ਆਉਂਦਾ। ਮੈਂ ਤਾਂ ਨਾ ਹੀ ਆਉਂਦਾ ਨਾ ਇੱਧਰ। ਮੈਂ ਉਹ ਸਿੱਖਾਂ ਦੇ ਚੰਗਾ ਰਹਿਣਾ। ਪਾਰ ਲਿਬਾਸ ਕਿਉਂ? ਹਾਏ ਪੌਣੀ ਸਦੀ ਗਵਾਚਣ ਮਗਰੋਂ ਰਾਵੀ ਪਾਰ ਲਿਬਾਸ ਕਿਉਂ ਹੈ? ਪੰਜਾਬੀ ਲਹਿਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ। ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਆਪਾਂ ਕੋਸ਼ਿਸ਼ ਕਰੀ ਦੀ ਹੈ ਕਿ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਜਿਹੜੇ ਸਾਡੇ ਅਣਵੰਡੇ ਪੰਜਾਬ ਦੇ ਕੁਝ ਸਾਡੇ ਕੋਲ ਲੋਕ ਨੇ, ਗਵਾਹ ਨੇ, ਆਈ ਵਿਟਨੈਸ ਨੇ, ਉਹਨਾਂ ਨੂੰ ਆਪਾਂ ਲੱਭੀਦਾ। ਅੱਜ ਮੈਂ ਆਇਆ ਸੀ ਜੀ ਗੁਰਦੁਆਰਾ ਪੰਜਾ ਸਾਹਿਬ ਵਿਖੇ। ਇਸ ਇਲਾਕੇ ਦੇ ਵਿੱਚ ਕਦੀ ਵੀ ਕਿਸੇ ਸ਼ਖਸ ਦਾ ਅਸੀਂ ਇੰਟਰਵਿਊ ਨਹੀਂ ਕੀਤਾ। ਹੋਪਫੁਲੀ ਚੁੱਕਿਆ ਵੇਖ ਰਹੇ ਹੋ ਨਾਲ ਹੀ ਇੱਕ ਤਖਤੀ ਲੱਗੀ ਹੋਈ ਹੈ। ਗੁਰਦੁਆਰਾ ਪੰਜਾ ਸਾਹਿਬ 'ਚ ਇਸ ਵੇਲੇ ਬੈਠੇ ਹਾਂ ਔਰ ਇਹ ਵੀ ਚੂँਕਿ ਇੱਕ ਇਤਿਹਾਸ ਹੈ, ਇੱਕ ਹਿਸਟਰੀ ਹੈ। ਇਹਨਾਂ ਲੋਕਾਂ ਨੇ ਉਸ ਵੇਲੇ ਗੁਰਦੁਆਰਾ ਸਾਹਿਬ ਬਣਾਏ ਔਰ ਫਿਰ ਉਹਨਾਂ ਨੂੰ ਜਾਣਾ ਪਿਆ। ਸੋ ਇਸੇ ਤਰ੍ਹਾਂ ਉੱਧਰੋਂ ਵੀ ਬਜ਼ੁਰਗ ਜਿਹੜੇ ਨੇ ਉਹ ਇੱਥੇ ਆਏ ਨੇ ਆਪਣਾ ਸਭ ਕੁਝ ਲੁਟਾ ਕੇ। ਮੇਰੇ ਨਾਲ ਇਸੇ ਤਰ੍ਹਾਂ ਦੇ ਇੱਕ ਬਜ਼ੁਰਗ ਬੈਠੇ ਆ। ਸੋ ਆਓ ਇਹਨਾਂ ਕੋਲ ਪੁੱਛਦੇ ਆ ਇਹਨਾਂ ਦੀ ਕਹਾਣੀ। ਬਾਬਾ ਜੀ ਕੀ ਹਾਲ ਚਾਲ ਤੁਹਾਡਾ? ਕੀ ਹਾਲ ਚਾਲ ਹੈ ਤੁਹਾਡਾ? ਹਾਲ ਸਰਦਾਰ ਜੀ ਕਿਹੜਾ ਹੋਣਾ? ਅੱਛਾ ਜਾਇਦਾਦ ਸੀ ਜਿਹੜੀ ਸ਼ਰੀਕ ਤਗੜੇ ਸਨ। ਸ਼ਰੀਕ ਤਕੜੇ ਸਨ। ਅੱਛਾ ਮੈਂ ਮਾੜਾ ਸਾਂ ਅੱਛਾ ਤੇ ਉਹ ਵੀ ਮੇਰਾ ਇਕੱਲਾ ਸੀ। ਅੱਛਾ ਅੱਗੋਂ ਮੈਂ ਵੀ ਇਕੱਲਾ ਸੀ। ਜੋ ਵੀ ਫੌਤ ਹੋ ਗਿਆ, ਮਾਈ ਵੀ ਫੌਤ ਹੋ ਗਈ, ਤਿੰਨੇ ਜੀ ਅੱਛਾ ਹੋਰ ਕੋਈ ਨਹੀਂ। ਅੱਛਾ ਅੱਛਾ ਬਜ਼ੁਰਗੋ ਇਹ ਦੱਸੋ ਕਿ ਚਲੋ ਤੇ ਹਾਂ ਹਾਂ ਸਰਦਾਰਾਂ ਕੋਲ ਰਹਿੰਦੇ ਰਹੇ ਅਸੀਂ। ਅੱਛਾ ਪੂਰਨ ਸਿੰਘ ਸਰਦਾਰ ਪੂਰਨ ਸਿੰਘ। ਉਸਦਾ ਕੀਰਤਪੁਰ ਦੇ ਨਾਲ ਅੱਛਾ ਸ਼ਾਹਪੁਰ ਪਿੰਡ। ਸ਼ਾਹਪੁਰ ਪਿੰਡ। ਤੁਹਾਡਾ ਨਾਂ ਕੀ ਹੈ? ਫਜ਼ਲ ਅਹਿਮਦ ਫਜ਼ਲ ਅਹਿਮਦ। ਤੁਹਾਡੇ ਵਾਲਦ ਸਾਹਿਬ ਦਾ? ਕਾਦਰ ਬਖਸ਼। ਕਾਦਰ ਬਖਸ਼। ਤੇ ਦਾਦਾ ਜੀ ਦਾ? ਦਾਦਾ ਦਾ ਨਾਂ ਅਲੀਆ। ਅਲੀਆ। ਅੱਛਾ ਬਜ਼ੁਰਗੋ ਤੁਸੀਂ ਤੁਹਾਡਾ ਜਨਮ ਕਿੱਥੋਂ ਦਾ ਹੈ? ਉਧਰੋਂ ਆਏ ਹੋ ਤੁਸੀਂ? ਜਿਵੇਂ ਜਾਇਦਾਦ ਸੀ ਜਿਹੜੀ ਜਨਾਬ ਦਫੇ 5 ਦਾ ਮਰੂਦ ਅੱਛਾ ਲੱਗਿਆ ਸੀ ਅੱਛਾ ਅੰਗਰੇਜ਼ ਦੇ ਵਕਤ ਦਾ। ਅੰਗਰੇਜ਼ ਦੇ ਵਕਤ ਦਾ। ਅੱਛਾ ਦਫਾ 1 ਦੇ ਵਿੱਚ ਆ ਕੇ ਅੰਗਰੇਜ਼ਾਂ ਬੰਦੋਬਸਤ ਕੀਤਾ। ਜ਼ਮੀਨਾਂ ਬਹੁਤ ਲੋਕਾਂ ਨੇ ਕਾਬੂ ਕੀਤੀਆਂ ਸੀ। ਅੱਛਾ ਇਹਨੇ ਪਈ ਜ਼ਮੀਨ ਨੂੰ ਮਾਮਲਾ ਲਾਤਾ ਅੰਗਰੇਜ਼ਾਂ।
ਅੱਛਾ ਇਹ ਲੋਕ ਛੱਡਣ ਲੱਗ ਪਏ। ਸਹੀ। ਮਾਮਲਾ ਜੇ ਨਹੀਂ ਹੁੰਦਾ, ਪੈਸਾ ਲੱਭਦਾ ਨਾ ਸੋ ਮਾਨ ਰੁਪਈਏ ਦੇ ਮਾਂ ਮਾਨ ਰੁਪਈਏ ਦੇ 1 ਰੁਪਏ ਦਾ ਤੇ ਚੌਲ ਆ ਜਿਹੜਾ ਗੁੜ ਹੈ, ਹਾਂ 14 ਨੇ ਮਾਨ ਹਾਂ ਉਸ ਮਰਜੀ ਤੇ ਕੋਈ ਨਾ ਪੈਸਾ ਲੱਭਦਾ ਛੱਡਣ ਲੱਗ ਪਏ ਲੋਕ। ਅੱਛਾ ਸਾਡੇ ਬਾਪ ਮੇਰੇ ਪਿਓ ਦੇ 3 ਭਰਾ ਸਨ, ਇਹ ਅੱਛਾ ਮਰ ਗਏ। 300 ਕਿੱਲਾ ਸੀ, ਅੱਛਾ 300 ਉਹ ਫਿਰ ਕਨਾਇਤ ਲੋਕ ਸਨ, ਕਨਾਇਤ ਅੱਛਾ ਕਨਾਇਤ ਗੱਜਪੁਰਾ ਪਿੰਡ ਸੀ। ਅੱਛਾ ਤੇ ਉਹ ਜਨਾਬ ਦੂਸਰਾ ਨਾਲ ਚੰਦਪੁਰ ਪਿੰਡ ਸੀ, ਚੰਦਪੁਰ ਉਹ ਵੀ ਕਨਾਇਤਾਂ ਦਾ। ਅੱਛਾ ਉਹ ਜਿਹੜੇ ਚੰਦਪੁਰੀਏ ਕਨਾਇਤ ਦੇ ਇਹ ਲਿਸਤੇ ਸਨ, ਉਹ ਤਕੜੇ ਸਨ। ਤਗੜੇ ਸਨ। ਤੁਸੀਂ ਜਾਣਦੇ ਆ ਜਿਹੜੇ ਸਰਦਾਰਾਂ ਦੇ ਕੰਮ ਤੇ ਇਹ ਲੀਕ ਮਾਰ ਕੇ ਲੜਦੇ ਸੀ। ਅੱਛਾ ਲੀਕ ਮਾਰ ਕੇ ਲੀਕ ਮਾਰ ਕੇ ਲੜਨੀਆਂ ਅੱਛਾ ਡਾਂਗਾਂ ਨਾਲ। ਉਹ ਜਨਾਬ ਜਦ ਇਹਨਾਂ ਨੇ ਫਸਲ ਕੱਢਣੀ, ਗੱਜਪੁਰੇ ਵਾਲਿਆਂ ਨੇ ਉਹਨਾਂ ਨੇ ਜਾਣ ਦੇਣੀ। ਅੱਛਾ ਮਕਈ ਗੱਡੀ ਹੈ, ਮਾਂ ਗੱਡੀ ਹੈ, ਕਣਕ ਗੱਡੀ ਹੈ, ਉਹਨੇ ਜਾਣ ਦੇਣੀ। ਅੱਛਾ ਅੱਗੋਂ ਵੀ ਕੁਛ ਨਾ ਹੋਣਾ। ਹਾਂ ਇਹ ਜਿਹੜੇ ਸਾਡੇ ਬਜ਼ਾਰੂ ਸਨ, ਇਹ ਜਨਾਬ ਇੱਕ ਘਰ ਦੇ 40 ਜੀ ਸਨ। ਅੱਛਾ ਦੇਖੋ ਕੁਦਰਤ ਦੇ ਕੰਮ 40 ਜੀ ਸਨ। ਇਹਨਾਂ ਨੇ ਕਿਹਾ ਵੇ ਉਹਨਾਂ ਮੀਆਂ ਨਾਲ, ਸਾਨੂੰ ਮੀਆਂ ਸਰਦਾਰ ਕਹਿੰਦੇ ਹੁੰਦੇ ਸੀ, ਅੱਛਾ ਅਸੀਂ ਸਰਦਾਰ ਹੀ ਕਹਿੰਦੇ। ਫਿਰ ਦੇਖੋ ਉਹਨਾਂ ਦੀ ਇੱਕ ਸੇਵਕ, ਉਹਨੇ ਕਿਹਾ ਵੇ ਅਸੀਂ ਘੋੜੇ ਤੇ ਚੜ੍ਹ ਕੇ ਆਈਏ, ਸਾਨੂੰ ਉੱਤੇ ਸਲਾਮ ਨਹੀਂ ਕਰਨਾ। ਅੱਛਾ ਹੇਠਾਂ ਜੀ से लाए विलास बना उस लग सलाम कर सरदार जी सलाम अलैकुम। ਅੱਛਾ ਸਹੀ। आप मुझसे इस्लाम ही खत्म कर दो। ਅੱਛਾ ਮੈਨੂੰ ਇਹ ਦੱਸੋ ਮੁੱਕਦੀ ਗੱਲ, ਤੁਹਾਡੀ ਪੈਦਾਇਸ਼ ਕਿਹੜੇ ਪਿੰਡ ਦੀ ਹੈ? हिंदुस्तान दी ਪਿੰਡ ਪਿੰਡ ਦਾ ਨਾਮ ਕੀ? चनौली। ਚਨੌਲੀ। हाँ जी ਤੇ ਚਨੌਲੀ ਦੇ पिंड ਲਾਗੇ चनौली। ਹਾਂ। चनौली ਤਹਿਸੀਲ ਕਿਹੜੀ ਪੈਂਦੀ ਸੀ? ਤਹਿਸੀਲ ਕਿਹੜੀ ਪੈਂਦੀ ਸੀ? तहसील उन्ना ਉਹਨਾਂ ਦੇ ਹੋ। जिला हुशियारपुर, ਅੱਛਾ थाना नूरपुर बेदियाँ। ਅੱਛਾ ਤੁਹਾਡਾ ਪਿੰਡ ਜਿਹੜਾ ਸੀ ਉਹਦੇ ਲਾਗੇ ਕਿਹੜੇ ਕਿਹੜੇ ਪਿੰਡ ਸੀ ਤੁਹਾਡੇ ਪਿੰਡ ਦੇ ਲਾਗੇ ਲਾਗੇ? साडे पिंड दे नाल पटोली पिंड सी ਪਟੋਲੀ। सरदारां दा। ਅੱਛਾ ते दूसरा जनाब बसी, ਬੱਸੀ ਸੀਗੀ। ਉਹ ਵੀ ਉੱਥੇ ਗੁਰਦਾਰ ਸਿੰਘ ਸਰਦਾਰ ਸੀ। ਕਿਹੜਾ? ਗੁਰਦਾਰ ਸਿੰਘ, ਗੁਰਦਾਰ ਗੁਲਜ਼ਾਰ ਸਿੰਘ। ਅੱਛਾ ਗੁਲਜ਼ਾਰ। ਨੰਦ ਨੰਦ। ਅੱਛਾ ਤੁਹਾਡੀ ਤੇ ਹਰਨਾਮਾ ਹਰਨਾਮ ਸਿੰਘ। ਹਰਨਾਮ ਸਿੰਘ ਉਹ ਚਨੌਲੀ ਦਾ ਸੀ। ਅੱਛਾ ਚਨੌਲੀ। ਤੇ ਛੱਜਾ ਤੋਂ ਲੰਬੜਦਾਰ ਨਾਲ ਇਦਾਂ ਦੇ ਜੇ ਛੱਜਾ ਤੋਂ ਛੱਜਾ। ਇਸ ਪਿੰਡ ਦੇ 2 ਲੰਬੜਦਾਰ ਸੀ। ਅੱਛਾ ਸਰਦਾਰ ਜਿਹੜਾ ਸੀ ਉਹ ਛੱਜਾ ਸਿੰਘ ਸੀ, ਛੱਜਾ ਸਿੰਘ ਸੀ। ਅੱਛਾ ਤੇ ਇੱਕ ਗੰਗਾ ਰਾਮ ਸੀ। ਗੰਗਾ ਰਾਮ। ਹਾਂ ਜੀ। ਅੱਛਾ ਉਹ दूसरे थे पाटे, पाटे कहाँ लेते? ਪਾਟੇ। हाँ जी ਅੱਛਾ ਸਹੀ ਹੋ ਗਿਆ। ਅੱਛਾ ਬਜ਼ੁਰਗ 2 नंबरदार था। 2 ਨੰਬਰਦਾਰ ਸੀ। ਅੱਛਾ ਜਿਹੜਾ ਤੁਹਾਡਾ ਪਿੰਡ ਸੀਗਾ ਕੀ ਨਾਮ ਦੱਸਿਆ ਉਹਦਾ? ਚਨੌਲੀ। ਚਨੌਲੀ। ਅੱਛਾ ਚਨੌਲੀ ਨਾਲ ਪਟੋਲੀ ਪਿੰਡ ਸੀ। ਚਨੌਲੀ ਤੇ ਪਟੋਲੀ। ਨਾਲ ਹਾਂ ਹੋਰ ਕਿਹੜੇ? ਖੇੜੀ ਪਿੰਡ ਸੀ। ਖੇੜੀ। ਖੇੜੀ ਅੱਛਾ ਨਾਲ ਬਸੀ ਸੀ। ਬਸੀ ਹੋ ਗਿਆ। 3 ਨੰਬਰਦਾਰ ਸੀ ਉਸ ਪਿੰਡ ਦੇ। ਅੱਛਾ ਬਿਆੰਤਾ, ਹਾਂ ਬਿਆਨ। ਰਾਣਾ ਸਿੰਘ, ਰਾਜ ਸਿੰਘ, ਕਪੂਰੂ, ਕਪੂਰੂ। ਤਿੰਨ ਕਪੂਰਾ ਸਿੰਘ, ਕਪੂਰ ਸਿੰਘ। ਠੀਕ ਹੋ ਗਿਆ। ਕਨੈਤ, ਕਨੈਤ। ਕੌਮ ਕਨੈਤ। ਕੌਮ ਕਨੈਤ ਹੋ ਗਿਆ। ਤੁਹਾਡੀ ਉਮਰ ਕਿੰਨੀ ਸੀ ਜਦੋਂ ਤੁਸੀਂ ਉਧਰੋਂ ਆਏ ਹੋ? ਉਧਰੋਂ ਆਏ ਆ ਜੀ, ਮੈਂ ਆ ਮੁੰਡੇ ਵਰਗਾ ਸੀ। ਤਾਂ ਮੁੰਡੇ ਵਰਗੇ ਸੀਗੇ। 15 ਸਾਲ ਉਮਰ ਸੀ, ਅੱਛਾ ਪੂਰੇ ਬਾਲ ਸਨ। ਅੱਛਾ ਸਰਦਾਰ ਮੈਨੂੰ ਪੂਰਨ ਸਿੰਘ ਕਹਿੰਦੇ ਹੁੰਦੇ ਸੀ। ਮੇਰਾ ਨਾਂ ਰੱਖਿਆ ਤਾਂ ਮੈਂ ਭੂਰੂ, ਭੂਰੂ ਤੁਹਾਡਾ ਨਾਂ ਭੂਰੂ ਰੱਖਿਆ ਸੀ? ਭੂਰੂ ਰੱਖਿਆ ਸਰਦਾਰਾਂ ਨੇ। ਅੱਛਾ ਇਹ ਬਾਲ ਸਾਰੇ ਬਲਾਉ ਤੇ ਪੂਰੇ ਅੱਛਾ ਅੱਲਾ ਹੀ ਪੂਰੇ। ਅੱਛਾ ਈਸ਼ਰ ਗੌਰ ਸਰਦਾਰ ਨੇ ਉਹਨਾਂ ਦੇ ਮੈਂ ਘਰੇ ਰਹਿਣਾ। ਈਸ਼ਰ ਕੌਰ ਦੇ? ਈਸ਼ਰ ਗੌਰ। ਅੱਛਾ ਇੱਕ ਧਨ ਕੌਰ ਸੀ। ਧਨ ਕੌਰ ਹੋ ਗਈ। ਹਾਂ ਜੀ। ਅੱਛਾ ਕਰਮ ਕੌਰ। ਧਰਮ ਕੌਰ ਹੋ ਗਈ। ਹਾਂ ਜੀ। ਅੱਛਾ ਤੇ ਸਰਦਾਰ ਨੇ ਵੱਡੀ ਨਿਹਾਲ ਕੌਰ। ਨਿਹਾਲ ਕੌਰ।
ਇਹਨਾਂ ਦੇ ਵੱਡੇ ਦਾ ਕਿਸੇ ਮਰਦ ਦਾ ਪਤਾ, ਬੰਦੇ ਦਾ? ਅਜਮੇਰ ਸਿੰਘ, ਅਜਮੇਰ ਸਿੰਘ, ਅਜੈਬ ਸਿੰਘ, ਅਜੈਬ ਸਿੰਘ, ਇੰਦਰ ਸਿੰਘ, ਇੰਦਰ ਸਿੰਘ। ਅੱਛਾ, ਤ੍ਰੈ ਸਨ। ਤਰੇ ਸੀਗੇ। ਤੁਹਾਡਾ ਯਾਰ ਬੇਲੀ ਕੌਣ ਸੀ, ਦੋਸਤ ਤੁਹਾਡਾ? ਮੇਰੇ ਜੀ ਉਹੀ ਹੈ ਸਨ, ਸਰਦਾਰ ਉਹਨਾਂ ਦੇ ਘਰੇ ਰਹਿੰਦਾ ਸੀ, ਤੁਸੀਂ ਉਹਨਾਂ ਦੇ ਘਰੇ ਰਹਿੰਦੇ ਉਹਨਾਂ ਸੀ? ਦੇ ਘਰੇ ਰਹਿੰਦਾ ਸੀ। ਅੱਛਾ ਡਰਦਾ ਇੱਧਰ ਪਿਓ ਮੇਰਾ ਕਹਿੰਦਾ ਸੀ ਵੀ ਉੱਧਰ ਰਹਿ, ਅੱਛਾ, ਡਰਦਾ? ਡਰਦੇ ਵੀ ਮਾਰ ਨਾ ਛੱਡਣ ਸ਼ਰੀਕ। ਸ਼ਰੀਕ ਨੂੰ ਮਾਰ ਨਾ ਹਾਂ। ਦੇਣ। ਅੱਛਾ, ਸਹੀ ਹੋ ਗਿਆ। ਇਹ ਰੱਬ ਨੇ ਹਾਂ। ਉਹਨੇ ਬਚਾਈ ਰੱਖਿਆ, ਉਹਨਾਂ ਬਾਅਦ ਮੁਸ਼ਕਿਲ ਹੋਈ ਨਾ ਕੋ ਮਾਰ ਦੇਣਾ। ਤੁਹਾਡਾ ਆਪਸੀ ਵਸੇਬ ਕਿਸ ਤਰ੍ਹਾਂ ਦਾ ਸੀ? ਰਹਿਣ ਸਹਿਣ, ਬੋਲ ਚਾਲ, ਗਮੀ ਤੇ ਖੁਸ਼ੀ ਤੇ ਲੋਕਾਂ ਨਾਲ ਆਣਾ ਜਾਣਾ ਕਿਸ ਤਰ੍ਹਾਂ ਸੀਗਾ? ਉਸ ਵੇਲੇ ਤਾਂ ਜਨਾਬ ਬੜਾ ਪਿਆਰ ਸਰਦਾਰ ਸੀ। ਆਹੋ। ਇਹ ਜਿਸ ਵੇਲੇ ਗੜਾ ਪਿਆ ਹਾਂ। ਉਸ ਵੇਲੇ ਕੰਮ ਖਰਾਬ ਹੋ ਗਿਆ। ਸਾਨੂੰ ਸਰਦਾਰ ਛੱਡ ਕੇ ਗਿਆ ਸੀ, ਅੱਛਾ, ਤੁਹਾਨੂੰ ਕੌਣ? ਮਦਨ ਸਿੰਘ ਉਹਦਾ ਨਾਂ ਸੀ, ਤੇਰੀ ਉਮਰ ਦਾ ਬੰਦਾ ਸੀ। ਵਤਨ ਸਿੰਘ? ਹਾਂਜੀ, ਨਹੀਂ ਉਹ ਜਿਹੜੇ ਸਾਡੇ ਸ਼ਰੀਕ ਤੇ ਹਾਂ। ਉਹਨੇ ਇੱਕ ਵੀ ਨਹੀਂ ਆਣ ਦੇਣਾ ਸੀ। ਅੱਛਾ। ਉਹਨਾਂ ਨੇ ਇੱਕ ਵੀ ਨਹੀਂ ਆਣ ਦੇਣਾ ਸੀ। ਹੂੰ। ਇਹ ਨਾਲ ਖੈਂਦੇ ਰਹਿੰਦੇ ਸੀ। ਅੱਛਾ। ਉਹਨੇ ਕਿਹਾ, ਗਏ, ਉਹਨੇ ਕਿਹਾ ਭਾਈ ਮੇਰੀ ਜਾਨ ਚਲੇ, ਸਰਦਾਰ ਜੀ ਤੁਸੀਂ ਇੱਕ ਗੱਲ ਦੇ ਬੜੇ ਪੱਕੇ ਆ, ਹੂੰ। ਜਿਹੜੇ ਪੱਗ ਵੱਟ ਭਰਾ ਹੋ ਜਾਣ ਨਾ, ਹਾਏ ਹਾਏ। ਹਾਏ ਹਾਏ, ਕੰਪ ਦੇ ਵਿੱਚ ਛੱਡ ਕੇ ਗਿਆ। ਕੈਂਪ ਦੇ ਵਿੱਚ ਛੱਡ ਗਏ? ਬਦਨ ਸਿੰਘ ਅੱਛਾ, ਚਨੌਲੀ ਦਾ। ਚਨੌਲੀ ਦਾ? ਹਾਂਜੀ। ਅੱਛਾ, ਸਹੀ ਹੋ ਗਿਆ। ਬਜ਼ੁਰਗੋ, ਤੁਹਾਡੇ ਹਾਣ ਦੇ ਤੁਹਾਡੇ ਯਾਰ ਸੱਜਣ ਕੀ ਕੀ ਨਾਂ ਸੀ ਉਹਨਾਂ ਦੇ? ਤੁਹਾਡੇ ਹਾਣ ਦੇ ਜਿਹੜੇ ਸੀ? ਮੇਰੇ ਤਾਂ ਇਹੀ ਸਨ, ਇੰਦਰ ਸਿੰਘ, ਕਰਮ ਸਿੰਘ। ਅੱਛਾ। ਇਹ ਅਸੀਂ ਮਾਲ ਚਾਰਦੇ ਹੁੰਦੇ ਇਕੱਠੇ, ਹਾਂ। ਤੇ ਦੋ ਚਾਰ ਡੰਗਰ ਹੁੰਦੇ ਤੇ ਮਈਆਂ ਉਧਰ ਰਹਿ ਜਾਂਦੀ। ਪੜ੍ਹੇ ਤੇ ਨਹੀਂ ਹੋ ਤੁਸੀਂ? ਹਾਂਜੀ। ਪੜ੍ਹਾਈ ਤੇ ਨਹੀਂ ਕੀਤੀ? ਅੱਛਾ। ਤੁਹਾਡੇ ਪਿੰਡ ਕਿੰਨੇ ਘਰ ਸਿੱਖਾਂ ਦੇ ਸੀ ਤੇ ਕਿੰਨੇ ਘਰ ਮੁਸਲਮਾਨਾਂ ਦੇ ਸੀਗੇ? ਮੁਸਲਮਾਨਾਂ ਦੇ ਸਾਰੇ 4 ਘਰ ਸਨ, ਅੱਛਾ, ਸਾਰੇ ਸਰਦਾਰ ਸਿੱਖ। ਸਿੱਖ ਸੀਗੇ। ਗੁਰਦੁਆਰਾ ਹੈ ਸੀ ਸਿੱਖਾਂ ਦਾ ਉੱਥੇ? ਗੁਰਦੁਆਰਾ ਹੈਗਾ ਸੀ? ਗੁਰਦੁਆਰਾ ਸੀ ਨਾ, ਗੁਰਦੁਆਰਾ ਕੀਰਤਪੁਰ ਸੀ, ਕੀਰਤ- ਚਰਨ ਕੌਲ, ਹਾਂ। ਚਰਨ ਕੌਲਾ, ਪਰਤਾਲਪੁਰੀ। ਹੂੰ। ਸਹੀ। ਤੁਹਾਨੂੰ ਲਾਗੇ ਵੱਡਾ ਸ਼ਹਿਰ ਕਿਹੜਾ ਪੈਂਦਾ ਇਹ- ਸੀਗਾ? ਵੱਡਾ ਸ਼ਹਿਰ ਕੀਰਤਪੁਰ ਕੀਰਤਪੁਰ। ਜਾਂ ਫਿਰ ਆਨੰਦਪੁਰ, ਵੱਡਾ ਗੁਰਦੁਆਰਾ ਸੀ ਕੀਰਤਪੁਰ ਜਾਂ ਆਨੰਦਪੁਰ? ਆਨੰਦਪੁਰ। ਹਾਂ, ਆਨੰਦਪੁਰ। ਹਾਂਜੀ। ਠੀਕ ਹੋ ਗਿਆ। ਅੱਛਾ ਬਜ਼ੁਰਗੋ, ਜਦੋਂ 47 ਹੋਈ ਹੈ, ਵੰਡ ਹੋਈ ਹੈ, ਜਦੋਂ ਉਜਾੜਾ ਪਿਆ ਵਾ, ਹਾਂ, ਉਦੋਂ ਦਾ ਕੀ ਹਾਲਾਤ ਸਨ? ਕੋ ਪਹਿਲੇ ਪਤਾ ਸੀ ਘਰ-ਬਾਰ ਛੱਡਨੇ ਪੈਣੇ? ਉਹ ਵੇਲੇ ਜੀ ਬੜਾ ਮੰਦਾ ਹਾਲ ਸੀ। ਮੰਦਾ ਹਾਲ ਸੀ? ਅੱਛਾ। ਦੁਨੀਆ ਕੋ ਇਧਰ ਭਜੀ ਜਾਂਦੀ ਸੀ। ਤੁਸੀਂ ਕਿਸ ਤਰ੍ਹਾਂ ਆਏ ਪਾਕਿਸਤਾਨ? ਮੈਂ ਤੁਹਾਨੂੰ ਦੱਸਿਆ ਵੀ ਸਾਨੂੰ ਸਰਦਾਰ ਛੱਡ ਗਿਆ ਕੰਪ ਦੇ ਵਿੱਚ, ਕਿਹੜੇ ਕੈਂਪ? ਲੁਧਿਆਣੇ। ਲੁਧਿਆਣੇ ਕੈਂਪ? ਲੁਧਿਆਣੇ ਅੱਛਾ। ਆ ਲੋਟੂਵਾਲ ਸਟੇਸ਼ਨ ਸੀ, ਅੱਛਾ। ਨਾਲ ਫਲੋਰ ਸੀ, ਜਿੱਥੇ ਥਾਣੇਦਾਰ ਪਾਸ ਹੁੰਦੇ ਸੀ। ਅੱਛਾ। ਸਤਲੁਜ ਦਰਿਆ ਸੀ, ਕੰਢੇ- ਸਤਲੁਜ। ਸਤਲੁਜ ਦਰਿਆ ਤੇ। ਸਹੀ ਹੋ ਗਿਆ। ਤੇ ਫਿਰ ਕੈਂਪ ਤੋਂ ਪਾਕਿਸਤਾਨ ਕਿਸ ਤਰ੍ਹਾਂ ਆਏ? ਜੀ, ਕੈਂਪ ਤੋਂ ਪਾਕਿਸਤਾਨ ਤੱਕ ਕਿਸ ਤਰ੍ਹਾਂ ਆਏ ਤੁਸੀਂ? ਕੋਈ ਗੱਡੀਆਂ ਤੇ, ਹੂੰ। ਕੋਈ ਗੱਡੀ ਆਪਣੇ ਟਰੱਕਾਂ ਤੇ। ਕੋਈ ਜਾਨੀ ਨੁਕਸਾਨ ਤੇ ਨਹੀਂ ਹੋਇਆ? ਸਾਡਾ ਤਾਂ ਕੋਈ ਨਹੀਂ ਹੋਇਆ, ਉਹਦਾ ਮੁਸਲਮਾਨੀ ਵੱਡ ਬੜੀ ਹੋਈ। ਵੱਡ ਹੋਈ? ਹਾਂ। ਅੱਛਾ। ਅੱਛਾ ਬਜ਼ੁਰਗੋ, ਹੁਣ ਅੱਜ ਦੇ ਦੌਰ ਦੇ ਵਿੱਚ ਹੁਣ ਆ ਪੌਣੀ ਸਦੀ ਹੋ ਚੱਲੀ ਹੈ ਪਾਕਿਸਤਾਨ ਤੇ ਹਿੰਦੁਸਤਾਨ ਬਣੇ ਨੂੰ ਜਾਂ ਪੰਜਾਬ ਵੰਡੇ ਨੂੰ। ਇਹ ਜਨਾਬ ਜਿਸ ਵੇਲੇ ਕਾਨਫਰੰਸ ਹੋਈ ਹੈ ਨਾ, ਅੱਛਾ। ਸਰਦਾਰਾਂ ਸਿੱਖਾਂ ਨੇ ਹਾਂ। ਆਖਿਆ ਕਿ ਬਿਆਗੋ, ਹੂੰ। ਸਰਦਾਰਾਂ ਕੋਲ ਸਿੱਖਾਂ ਕੋਲੋਂ ਹੀ ਇਹਨਾਂ ਨੇ ਅੰਗਰੇਜ਼ਾਂ ਨੇ ਰਾਜ ਖੋਇਆ ਸੀ, ਹਾਂਜੀ। ਸਿੱਖਾਂ ਦਾ ਰਾਜ ਸੀ। ਅੱਛਾ। ਇਹ ਜਨਾਬ 110 ਸਾਲ ਅੰਗਰੇਜ਼ ਰਾਜ ਕਰ ਗਿਆ ਪੰਜਾਬ ਉੱਤੇ। ਹੂੰ। 110 ਸਾਲ। ਅੱਛਾ। ਇੱਕ ਗੱਲ ਇਹ ਸੀ ਬਈ ਜਿਹੜਾ ਅੰਗਰੇਜ਼ ਸੀ
ਇਹ ਬੇਈਮਾਨ ਨਾ ਸੋ ਬੇਈਮਾਨ ਨਹੀਂ ਸੀ ਅੱਛਾ ਸਾਡਾ ਦੁਸ਼ਮਣ ਸੀ ਮੁਸਲਮਾਨਾਂ ਦਾ ਹਾਂ ਗੱਲ ਸਹੀ ਹੁੰਦਾ ਕਰੇ ਹੂੰ, ਲੇਕਿਨ 40 ਸਾਲ ਹੂੰ, ਮਗਰੋਂ ਹੂੰ, ਉਹਨੇ ਕਤਲ ਕੱਢ ਲਿਆ ਹੂੰ, ਪਟੋਲੀ ਦਾ ਸਿੱਖ ਸ਼ਰੀਕਾਂ ਨੇ ਮਾਰ ਛੱਡਿਆ ਸੀ ਮੁੰਡਾ ਕੱਲਾ ਹੀ ਕੱਲਾ ਸੀ ਤੁਹਾਡੇ ਵਰਗਾ ਹੂੰ, ਜਾਇਦਾਦ ਬਾਤ ਹੈ ਅੱਛਾ ਉਹਦੀ ਬੀਵੀ ਇਹ ਉਹਨੇ ਇਹਨਾਂ ਦਾ ਦਾਰੋ ਖਿਲਾਫਾ ਲੰਡਨ ਸੀ ਅੱਛਾ ਅੰਗਰੇਜ਼ਾਂ ਦਾ ਹਾਂ ਜੀ ਉਹ ਜਨਾਬ ਹੁਣ ਤਾਂ ਤੁਹਾਡੇ ਬਾਹਰ ਆ ਗਏ ਹੁਣ ਤਾਂ ਬਸ ਬੱਲੇ ਕੋਈ ਨਹੀਂ ਆਹ ਮੋਬਾਈਲ ਆ ਗਿਆ ਉਸ ਵੇਲੇ ਜਨਾਬ ਤਾਰਾਂ ਦੇ ਟੈਲੀਫੋਨ ਹੁੰਦੇ ਸੀ ਤਾਰ ਹੁੰਦੀ ਸੀ ਉਹ ਤਾਰ ਨਮੀਜ਼ ਹੁੰਦਾ ਸੀ ਉਹ ਤਾਰਾਂ ਇੰਝ ਕਰਨੀਆਂ ਨੇ ਉਹ ਬੋਲਣੀਆਂ ਤਾਰਾਂ ਉਹਨੇ ਲਿਖਦਾ ਰਹਿਣਾ ਆਹ ਉਹਨੇ ਲਿਖਦਾ ਰਹਿਣਾ ਤਾਰਾਂ ਤਾਰ ਦੇ ਟੈਲੀਫੋਨ ਅੱਛਾ ਉਹ ਜਨਾਬ ਉਹਨੇ ਰਜਿਸਟਰੀ ਲਿਖਾ ਕੇ ਭੇਜੀ ਕਿ ਮੇਰਾ ਜਨਾਬ ਕੋਈ ਫੈਸਲਾ ਨਹੀਂ ਹੋਇਆ ਹੂੰ ਮੇਰੇ ਖਾਮਨ ਦਾ ਕੋਈ ਕਤਲ ਨਹੀਂ ਨਿਕਲਿਆ ਅੱਛਾ ਆਇਆ ਕਨ ਹਾਂ ਹੁਣ ਜਿੱਥੇ ਸਾਰਾ ਪਿੰਡ ਗਏ ਹੂੰ, ਕੋਈ ਨਹੀਂ ਜੀ ਪਤਾ ਹੂੰ, ਹੁਣ ਕੀ ਕਰੇ ਕੋਈ ਸਾਰਾ ਪਿੰਡ ਤਾਂ ਨਾ ਮਾਰ ਦੇਣਾ ਆਹੋ ਜਾਂ ਸਾਰਾ ਪਿੰਡ ਤਾਂ ਨਾ ਬੰਨ ਲੈਣਾ ਆਹੋ ਇਦਾਂ ਹੀ ਬਟਨ ਸਾਹਿਬ ਅੰਗਰੇਜ਼ ਸੀ ਅੱਛਾ ਬਟਨ ਸਾਹਿਬ ਠੀਕ ਹੋ ਗਿਆ ਹੁਣ ਇਹ ਕੀ ਕਮਾਲ ਹੋ ਗਈ 40 ਸਾਲ ਗੁਜ਼ਰ ਗਏ ਹੂੰ ਬੰਦੇ ਬੜੇ ਨੂੰ ਆਹ ਸਹੀ ਉਹ ਆਇਆ ਹੂੰ ਚੋਰ ਮਹਿਕਮੇ ਦੀ ਕੋਠੀ ਸੀ ਅੱਛਾ ਚੋਰ ਮਹਿਕਮਾ ਕਿਹੜਾ ਹੂੰ, ਆ ਜਿਹੜੀ ਦਰਿਆ ਦੇ ਲੱਕੜੀ ਆਉਂਦੀ ਸੀ ਨਾ ਆਹੋ ਰੁੜ ਗਏ ਹੂੰ ਉਹ ਉਹਨਾਂ ਨੂੰ ਕਾਬੂ ਕਰਦਾ ਤਾ ਉਹ ਅੱਛਾ ਉਹਨਾਂ ਦੀ ਨਿਗਰਾਨੀ ਕਰਦਾ ਤਾ ਕਿ ਲੋਕੀ ਖਿਚੜੀਆਂ ਆਉਂਦੀਆਂ ਦੀਆਂ ਬਈ ਆਪਣੇ ਮਕਾਨਾਂ ਤੇ ਨਾ ਪਾ ਲੈਣ ਆਹ ਉਹਨੂੰ ਚੋਰ ਮਹਿਕਮੇ ਦੀ ਕੋਠੀ ਕਹਿੰਦੇ ਅੱਛਾ ਉਹ ਜਨਾਬ ਉਹ ਉੱਥੇ ਆ ਕੇ ਉਹਨੇ ਡੇਰਾ ਲਾ ਲਿਆ ਅੱਛਾ ਜਿਸ ਵੇਲੇ ਸ਼ਾਮ ਪਈ ਸਰਦਾਰਨੀਆਂ ਨਿਕਲੀਆਂ ਪਿੰਡੋਂ ਆਪਣੇ ਅੱਛਾ ਆ ਹੁਣ ਤਾਂ ਖੁੱਡੀਆਂ ਗੱਡੀਆਂ ਬਣ ਗਈਆਂ ਲੈਟਰੀਨਾਂ ਹੂੰ, ਉਸ ਵੇਲੇ ਬੀਬੀਆਂ ਬੰਦੇ ਬਾਹਰ ਪਿਸ਼ਾਬ ਕਰਨ ਜਾਂਦੇ ਹੁੰਦੇ ਸੀ ਆਹੋ। ਪਿੰਡਾਂ 'ਚ ਵੀ ਸ਼ਹਿਰਾਂ 'ਚ ਹੂੰ ਉਹ ਜਨਾਬ 5-7 ਬੀਬੀਆਂ ਜਾ ਕੇ ਬਹਿ ਗਈਆਂ ਉਹ ਅੰਗਰੇਜ਼ ਜਿਹੜਾ ਬਟਨ ਸਾਹਿਬ ਸੀ ਨਾ ਉਹਨੇ ਵੀ ਬੁਰਕਾ ਪਾਇਆ ਉਹ ਵੀ ਉਨੀ ਕੁ ਦੂਰ ਆ ਕੇ ਬਹਿ ਗਿਆ ਅੱਛਾ ਬੀਬੀ ਬਣ ਕੇ ਅੱਛਾ ਬੁਰਕਾ ਪਾ ਕੇ ਅੱਛਾ ਇਹ ਬੀਬੀਆਂ ਬਾਹਰ ਜਾ ਕੇ ਗੱਲਾਂ ਬੜੀਆਂ ਕਰਦੀਆਂ ਅੱਛਾ ਇੱਕ ਬੀਬੀ ਦੇ ਮੂੰਹ ਤੇ ਨਿਕਲਿਆ ਸਰਦਾਰਨੀ ਤੇ ਕਹਿਣ ਲੱਗੀ ਇੱਕ ਲਾਵੇ ਕੋਈ ਤੇ ਖਾਵੇ ਕੋਈ ਹਾਂ ਲਾਵੇ ਕੋਈ ਤੇ ਖਾ- ਬਾਗ ਸੀ ਅੱਬਾਂ ਦਾ ਹਾਂ ਉਸ ਬੰਦੇ ਦੇ ਸਰਦਾਰ ਦਾ ਅੱਛਾ ਮੇਰ ਸਿੰਘ ਉਹਦਾ ਨਾਂ ਸੀ ਹਾਂ ਮੇਰ ਸਿੰਘ ਅੱਛਾ ਉਹਦਾ ਬਾਗ ਸੀ ਹੂੰ ਉਹ ਜਦੋਂ ਨੋਟ ਕਰਦਾ ਰਿਹਾ ਹੂੰ ਉਹਨੇ ਕਿਹਾ ਦੇਖ ਲੈ ਲੱਗੀ ਇਹ ਤਾਂ ਦਰਖਾਸਤ ਦਿੰਦੀ ਰਹਿੰਦੀ ਹੈ ਕੁਛ ਵੀ ਨਹੀਂ ਬਣਿਆ ਇਹ ਕੀ ਬਣਨਾ ਹੈ ਇੱਕ ਸਰਦਾਰ ਨਹੀਂ ਬੋਲੀ ਇਹ ਕੀ ਬਣਨਾ ਹੈ ਉਹ ਜਿਹਨੇ ਮਾਰਿਆ ਤੂੰ ਹੂੰ ਲੱਗੀ ਰਹੇ ਜੋ ਮਰਜ਼ੀ ਕਰਦੀ ਰਹੇ ਇੱਥੇ ਕਿਰਾ ਕੁਝ ਵੀ ਨਹੀਂ ਹੋਣਾ ਉਹਨੇ ਉਹ ਕਿਰਾ ਪੂਰਾ ਹਰ ਚਲੇ ਅੱਛਾ ਉਸੇ ਵੇਲੇ ਉੱਠ ਕੇ ਚਲੇ ਗਈਆਂ ਹੂੰ ਉਹਨੇ ਫੋਨ ਟੈਲੀਫੋਨ ਕਰ ਦਿੱਤਾ ਹਾਂ ਪੁਲਿਸ ਕਪਤਾਨ ਨੂੰ ਹਾਂ ਕਪਤਾਨ ਨੂੰ ਉਹਨੇ ਕਿਹਾ ਫੌਰਨ ਪਿੰਡ ਨੂੰ ਘੇਰਾ ਪੈ ਜਾਏ ਹੂੰ ਪਟੋਲੀ ਨੂੰ ਘੇਰਾ ਪਾ ਲਿਆ ਅੱਛਾ ਇੱਧਰ ਵੀ ਗੱਡੀਆਂ ਖੜੀਆਂ ਉੱਧਰ ਵੀ ਉੱਧਰ ਦੁਨੀਆ ਉੱਠੀ ਤੇ ਫੌਜ ਖੜੀ ਹੂੰ ਉਹਨੇ ਚੌਂਕੀਦਾਰ ਬੁਲਾਇਆ ਹੂੰ अंग्रेज ने अच्छा बटन साहब ने इस पेन का चौकीदार कौन है हम्म एक नजीब नाम मैं और क्या है लंबरदार को बुला अच्छा लंबरदार आ गया हाँ भाई मेहर सिंह आपका क्या नाम है मेहर सिंह जी मेहर सिंह वो जो सरदार मारिया उसका कोई मालूम है नहीं जी साहब बहादुर
ਗੁਰੂ ਜਾਣਦਾ ਕੋਈ ਨਹੀਂ ਪਤਾ ਅੱਛਾ ਆਲੇ ਕਿ ਆਵੇ ਗੁਰੂ ਜਾਣਦਾ ਗੁਰੂ ਜਾਣਦਾ ਮੈਂ ਥੋੜੀਆਂ ਬੀਬੀਆਂ ਅੰਬਾਂ ਨਾਲ ਪੁੱਠੀਆਂ ਕਰਕੇ ਲਮਕਾਣੀਆਂ ਫੇਰ ਦੱਸੇਗਾ ਸਹੀ ਉਹ ਜੀ ਗੁਰੂ ਫੇਰ ਵੀ ਲੱਗ ਗਿਆ ਉਹ ਜਿਸ ਨੇ ਕਾਬੂ ਕੀਤੇ ਉਸ ਨੇ ਨਹੀਂ ਦੱਸ ਉੱਥੇ ਦੱਬਿਆ ਉੱਥੇ ਕਮਾਦ ਗੱਡੀਆਂ 3 ਸਾਲ ਹੋ ਗਏ ਕਮਾਦ ਨੂੰ। ਉਹਨਾਂ ਨੇ ਜੋ ਕੋ ਪਟਾਇਆ ਅੱਛਾ ਉਹ ਪਟਾਇਆ ਜਗ੍ਹਾ ਪਟਾਈ ਉਥੋਂ ਆ ਸਿਰ ਦੀ ਖੋਪਰੀ ਜਾਂ ਆ ਹੱਡੀਆਂ ਐ ਮਿਲੇ ਹੱਡੀਆਂ ਲੱਭੀਆਂ ਉਹਨੇ ਕਿਹਾ ਹਾਂ ਕੌਣ ਬੁਲਾ ਕੇ ਲਿਆਇਆ ਸੀ ਨੇ ਕਿਹਾ ਜੀ ਲਾਣਾ ਇੱਕ ਹਾਂ ਬਈ ਕਿੱਦਾਂ ਮਾਰਿਆ ਤਲਵਾਰ ਮਾਰੀ ਨਹੀਂ ਜੀ ਕਈ ਕਿਸ ਮਾਰੀ ਮੈਂ ਮਾਰੀ ਠੀਕ ਹਾਂ ਬਈ ਕਿਸਾ ਫੜਿਆ ਉਹਨੇ ਕਿਹਾ ਜੀ ਜੱਫਾ ਮੈਂ ਮਾਰਿਆ ਮੈਂ ਜੱਫਾ ਮਾਰ ਲਿਆ ਇੱਧਰ ਨੇ ਕਾਬੂ ਹੋਣਾ ਪਿਆਰ ਪਾ ਕੇ ਲੈ ਗਏ ਅੱਛਾ ਆ ਫਲਾਣੀ ਆ ਗੱਲ ਸਰਦਾਰਾ ਯਾਰ ਕਹਿਣ ਸਿਆ ਸਾਡੇ ਨਾਲ ਵੀ ਕੋਈ ਇਹ ਕੀ ਕਰਿਆ ਕਰ ਸਾਡੇ ਥੋੜਾ ਜਿਹਦਾ ਪਿਆਰ ਨਾਲ ਬੰਦੇ ਗੱਲਾਂ ਕਰਦੇ ਅਜੇ ਉਸ ਵਿੱਚ ਚਲੇ ਗਿਆ ਉਸ ਵੇ ਜਨਾਬ ਨੇ ਫਟਾ ਆ ਪਾ ਕੇ ਪੱਟ ਗਾਲੂ ਪਾਇਆ ਇਹ ਜੱਫਾ ਮਾਰ ਲਿਆ ਉਹਨੇ ਖਿੱਚ ਲਿਆ ਉਹਨੇ ਕਈ ਮਾਰ ਖਤਮ ਮਾਰ ਛੱਡੀ ਉਹ ਜਿਹਨੇ ਕਈ ਮਾਰੀ ਜੀ ਨਾ ਦੇਖੋ ਗਰੇ ਦੇ ਕੰਮ ਉੱਥੇ ਹੀ ਫਾਂਸੀ ਲੱਗੀ ਅੱਛਾ ਅੰਬ ਨਾਲ ਅੱਛਾ ਅੰਬ ਨਾਲ ਉਹ ਏਦਾਂ ਗਲੇਲ ਜੀ ਹੁੰਦੀ ਆ ਨਾਲ ਸਰਦਾਰ ਜੀ ਤੰਦ ਹੁੰਦਾ ਤੰਦੀ ਤੰਦੀ ਆਹੋ ਤੰਦੀ ਹਾਂਜੀ ਉਹ ਜਨਾਬ ਉਹਦੇ ਗਾਲ 'ਚ ਪਾਈ ਆ ਉਹ ਦੂਏ ਪਾਸੇ ਚੂੜੇ ਨੇ ਇੰਝ ਕਰਿਆ ਦੋਸਾ ਅੱਡੀ ਗਰਦਰ ਬੰਦ ਹੋਈ ਅੱਛਾ ਦੁਨੀਆ ਵੇਖ ਸਹੀ ਉਹਨੇ ਕਿਹਾ ਚਲੋ ਉਹ ਜਿਹਨੇ ਸੱਜ ਕੇ ਲਿਆਂਦਾ ਉਹਨੂੰ ਉਮਰ ਕੈਦ ਅੱਛਾ ਜਿਹਨੇ ਜਫਾ ਮਾਰਿਆ ਉਹਨੂੰ ਕਾਲੇ ਪਾਣੀ ਕਾਲਾ ਪਾਣੀ ਆ ਫੈਸਲਾ ਉੱਥੇ ਫੈਸਲਾ ਕਰਤਾ ਅੱਛਾ ਬਜ਼ੁਰਗੋ ਹੁਣ ਤੁਹਾਨੂੰ ਤੁਹਾਡਾ ਵਤਨ ਚੇਤੇ ਆਂਦਾ ਵੀ ਤੁਹਾਨੂੰ ਤੁਹਾਡਾ ਵਤਨ ਚੇਤੇ ਆਂਦਾ ਹੁਣ ਬਦਨ ਦਾ ਜੀ ਮੈਨੂੰ ਬੜਾ ਚੇਤੇ ਆਉਂਦਾ ਮੈਂ ਤਾਂ ਨਾ ਹੀ ਆਉਂਦਾ ਨਾ ਇੱਧਰ ਹਾਂ ਮੈਂ ਉਹ ਸਿੱਖਾਂ ਦੇ ਚੰਗਾ ਰਹਿਣਾ ਸੀ। ਅੱਛਾ ਸਰਦਾਰ ਜੀ ਬੱਚੀ ਲੀਨ ਹੋ ਗਏ ਡੀਸੀ ਸਾਹਿਬ ਵੱਡਾ ਡੀਸੀ ਜਿਹੜਾ ਹੁੰਦਾ ਜ਼ਿਲ੍ਹੇ ਦਾ ਮਾਲਕ ਹੁੰਦਾ ਨਾ ਹਾਂਜੀ ਜ਼ਮੀਨਾਂ ਦੇ ਉੱਤੇ ਡੀਸੀ ਜ਼ਿਲ੍ਹੇ ਦਾ ਮਾਲਕ ਹੁੰਦਾ ਨਾ ਉਹ ਨੈਸ਼ਨਲ ਕਮਿਸ਼ਨਰ ਠੀਕ ਹੈ ਡੀਸੀ ਸਾਹਿਬ ਨੇ ਪਹਿਲਾਂ ਤਾਂ ਇਹਨਾਂ ਨੇ ਸ਼ਰੀਕਾਂ ਨੇ ਪਿੰਡ ਵਾਲਿਆਂ ਨਾਲ ਰਲ ਕੇ ਪਿੰਡ ਵਾਲਿਆਂ ਲੰਬੜਾਂ ਨਾਲ ਰਲ ਕੇ ਪਟਵਾਰੀਆਂ ਨਾਲ ਮੇਰੇ ਨਾਂ ਹੀ ਨਹੀਂ ਨਿਕਲ ਦਿੱਤਾ ਅੱਛਾ ਗੌਰਮੈਂਟ ਨੇ ਆਖਿਆ ਕਲੇਮ ਲਿਓ ਪਿਓ ਦਾ ਦਿਲ ਲੈ ਕੇ ਪਿੰਡ ਕਲੇਮ ਜਾਇਦਾਦ ਕਲੇਮ ਦਿੱਤੇ ਮੇਰੇ ਪਾੜ ਕੇ ਛੱਡ ਆਪਣੇ ਉਹਨੇ ਫਰਾਟ ਨੇ ਆਪਣੇ ਨਾਂ ਰਕਬਾ ਕਰਾ ਲਿਆ ਮੇਰੇ ਪਿਓ ਦਾ ਅੱਛਾ ਫਰਾਟ ਕੀਤਾ ਸਾਡੇ ਦਾ ਉੱਥੇ ਤੁਹਾਡੀ ਕਿੰਨੀ ਜਗ੍ਹਾ ਸੀ ਉਹਦੇ ਹਿੰਦੁਸਤਾਨ 'ਚ ਆਹੋ ਫਰਾਟ ਕੀਤਾ ਇਹ ਮੇਰਾ ਪਿਓ ਸਨ 14 ਵਿੱਚ ਭਰਤੀ ਸੀ ਅੱਛਾ ਅੰਗਰੇਜ਼ਾਂ ਨੇ ਭਰਤੀ ਖੋਲੀ ਸੀ ਬੰਦਾ ਕੋਈ ਭਰਤੀ ਨਹੀਂ ਸੋਚਦਾ ਉਹਨੇ ਮੁਖਤ ਫਿਰ ਸਿਲਵਾ ਬਣਾਇਆ ਸਿਲਵਾ ਸੈਨਿਮਾ ਅੱਛਾ ਉਹਨੇ ਕਿਹਾ ਆਓ ਜਿਸਨੇ ਫਿਲਮਾਂ ਦੇਖਣਾ ਮੁਕਤ ਉਹ ਫਿਰ ਜਿਹੜੇ ਨਾਂ ਲਿਖਦੇ ਤੇ ਨਾ ਨਾਂ ਲਿਖ ਲੈਂਦੇ ਤੇ ਜਿਹੜਾ ਚੰਗਾ ਜਵਾਨ ਹੋਵੇ ਉਹਦਾ ਨਾਂ ਲਿਖ ਲੈਣਾ ਉਹ ਪੰਜੀ ਕੀ ਮਹੀਨੇ 6 ਮਹੀਨੇ ਕਾਗਜ਼ ਬਣ ਕੇ ਆ ਗਏ ਗੁਲਾਮ ਕਾਦਰ ਅਲੀ ਇਹਦਾ ਰਗਰੂਟ ਭਰਤੀ ਤੇ ਜੰਗ ਲੱਗਿਆ ਸੀ ਬਸਰੇ ਬਸਰੇ ਸਹੀ ਉਹ ਜਦੋਂ ਉਹ 5-10 ਸਾਲ ਨਹੀਂ ਆਇਆ ਨਾ ਚਿੱਠੀ ਨਾ ਵਰਦੀ ਤੇ ਉਹਨਾਂ ਨੇ
ਮਿਲ ਕੇ ਫਰਾਡ ਕੀਤਾ, ਉਹਨੇ ਕਿਉਂ ਮਰ ਗਿਆ, ਅੱਛਾ ਉਹਨੇ ਆਪਣੇ ਨਾਂ ਕਰਾ ਲਏ। ਅੱਛਾ। ਉਹ ਫਿਰ ਪਿਓ ਮੇਰਾ ਖੈਰੀ ਮੈਰੀ ਆ ਗਿਆ, ਕਿੰਨੇ ਸਾਲਾਂ ਬਾਅਦ ਆਇਆ ਬਾਪੂ ਤੁਹਾਡਾ? ਉਹ ਫਿਰ ਆ ਗਿਆ। ਹਾਂ। ਫਿਰ ਮੇਰੀ ਮਾਂ ਨਾਲ, ਪਹਿਲਾਂ ਮੇਰੀ ਮਾਂ ਚਾਚੇ ਨਾਲ ਵਿਆਹੀ ਹੋਈ ਸੀ, ਉਹ ਅੱਛਾ ਮੇਰਾ ਵੱਡਾ ਭਰਾ ਸੀ ਕਾਦਰ ਬਖਸ਼ ਦਾ, ਅੱਛਾ ਉਹਦੇ ਨਾਲ ਸ਼ਾਦੀ ਦੀ ਸੀ, ਉਹ ਮਰ ਗਿਆ। ਫਿਰ ਉਹ ਕਹਿੰਦੇ ਨੇ ਉੱਥੇ ਕਰਾਉਣੀ ਆ, ਉੱਥੇ ਕਰਾਉਣੀ ਆ। ਉਹ ਨਹੀਂ ਮੰਨੀ, ਬਈ ਮੈਂ ਨਹੀਂ ਕਰਨੀ, ਅੱਛਾ ਮੇਰਾ ਦੇਰ ਹੈ, ਜਿੰਦਾ ਹੋਇਆ ਤੇ ਆ ਜਾਏਗਾ। ਅੱਛਾ ਖਰਚਾ ਦਿੰਦੇ ਰਹੇ। ਉਹ ਜਨਾਬ ਕੋਈ ਮੰਗ ਬਿਨ ਕੇ ਖਾਂਦੀ ਰਹੀ, ਹੂੰ ਐਵੇਂ ਕਹੀਏ ਜ਼ਮੀਨ ਤੇ ਕਾਬੂ ਕਰ ਗਏ ਹੋ। ਉਹ ਆਪ ਬਾਣ ਲਾ ਪਏ, ਅੱਛਾ ਆਪ ਕੱਢਣ ਲਾ ਪਏ। ਸਹੀ। ਉਹ ਜਨਾਬ ਜਿਸ ਵੇਲੇ ਆਇਆ, ਹੂੰ ਉਹਨਾਂ ਫਿਰ ਕਨੈਤਾ ਆਖਿਆ, ਜਿਨ੍ਹਾਂ ਨੇ ਰਕਬਾ ਦਿੱਤਾ ਹੈ ਸੀ, ਹੂੰ ਉਹਨੇ ਆਖਿਆ ਕਾਦਰ ਬਖਸ਼ਾ ਤੇਰੇ ਨਾਂ ਤੇ ਨਿਜ਼ਾਮਦੀਨ ਨੇ, ਨੂਰ ਬਖਸ਼ ਨੇ ਜ਼ਮੀਨ ਕਟਾ ਦਿੱਤੀ, ਹੂੰ ਆਪਣੇ ਨਾਂ ਕਰਾ ਲੈ। ਹੂੰ ਉਹ ਜੀ ਗਿਆ ਪਿਓ, ਪਰ ਡਰਦਾ ਸੀ ਉਹ, ਹੂੰ ਕੱਲਾ ਜੋ ਸਾ, ਹੂੰ ਅੱਲਾ ਦੀ ਜਾਤੀ ਉੱਤੇ ਹੂੰ ਚੀਜ਼ ਇੱਕੋ ਹੀ ਹੈ। ਤੁਸੀਂ ਗੁਰੂ ਕਹਿੰਦੇ ਆ, ਅਸੀਂ ਰੱਬ ਕਹਿੰਦੇ ਆ। ਵਾਹਿਗੁਰੂ ਕਹਿੰਦੇ ਜੀ, ਇਹ ਕੀ ਗੱਲ ਹੈ? ਮੈਂ ਸਾਰੇ ਆਉਂਦੇ ਰਾਮ 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 ਰਾਮ, ਸ੍ਰੀ ਸ੍ਰੀ ਰਾਮ ਸ੍ਰੀ ਰਾਮ, ਵਾਹਿਗੁਰੂ ਵਾਹਿਗੁਰੂ। ਅੱਛਾ ਬਜ਼ੁਰਗੋ, ਉਹ ਪਿੱਛੇ ਮੈਂ ਕਰਦੇ ਰਹਿਣਾ। ਅੱਛਾ ਅੱਛਾ, ਹੁਣ ਇਹ ਦੱਸੋ ਕਿ ਤੁਹਾਨੂੰ ਤੁਹਾਡਾ ਵਤਨ ਯਾਦ ਆਂਦਾ ਵਾ, ਦਿਲ ਕਰਦਾ ਜਾਣ ਨੂੰ? ਹਾਂ ਜੀ, ਕੌਣ ਲੈ ਜਾਵੇ, ਕੌਣ ਲੈ ਜਾਵੇ? ਮੈਂ ਬਤਾ ਉਹ ਵੀ ਸਾਡੀ ਜ਼ਮੀਨ ਹੈ, ਉਹ ਵੀ ਸਾਡੀ ਜ਼ਮੀਨ, ਉਹ ਵੀ ਸਾਡੀ ਜ਼ਮੀਨ, ਉਹ ਸਾਡੀ ਦਿੱਤਾ ਮੇਰੀ ਮਰਜ਼ੀ ਹੈ। ਪਾਣੀ ਪਾਣੀ ਪੀਣਾ ਤੁਸੀਂ? ਪਾਣੀ ਪਾਣੀ ਪੀਣਾ? ਪਾਣੀ ਪਾਣੀ ਮੈਂ ਕੋਲ ਰੱਖਿਆ। ਅੱਛਾ ਕੋਲ ਰੱਖਿਆ, ਪਾਣੀ ਪੀਣਾ। ਸਹੀ। ਉਹਨਾਂ ਸਰਦਾਰਾਂ ਨੂੰ ਪਤਾ, ਹੂੰ ਜਿਨ੍ਹਾਂ ਦੇ ਮੈਂ ਨਾਂ ਲੈਂਦਾ, ਐਤਨੀ ਜਾਇਦਾਦ ਸੀ ਕਾਦਰ ਬਖਸ਼ ਦੀ। ਉੱਥੇ ਆ ਕੇ ਪਿਓ ਮੇਰਾ ਉਹਨਾਂ ਕੋਲ ਰਸ ਪੀਂਦਾ ਹੁੰਦਾ ਤਾਂ ਗੰਨਿਆਂ ਦਾ, ਉਹ ਰੋ ਕਹਿੰਦੇ ਤੇ ਰੋ, ਹੂੰ ਉੱਥੇ ਰਸ ਆ ਕੇ ਪੀਣਾ ਉਹਨੇ, ਸਵੇਰੇ ਆ ਜਾਣਾ ਉੱਥੋਂ। ਉਹ ਕੋਈ ਮੀਂਹ ਕੁ ਫੈਸਲਾ ਸੀ, ਦਰਿਆਦੇ ਕੰਢੇ ਕੱਢ ਜਾਣਾ, ਉਹ ਸਰਦਾਰਾਂ ਦੇ ਘਰ ਆ ਜਾਣਾ, ਬੇਲਣਾ ਚੱਲਦਾ ਹੁੰਦਾ ਸੀ, ਰੋ ਪੀਣਾ, ਗੁੜ ਲੈ ਲੈਣਾ। ਉਹਨਾਂ ਦਾ ਸਾਡੇ ਤਾਲੁਕਾਤ ਸਨ। ਤਾਲੁਕਾਤ ਅੱਛੇ ਸਨ। ਜਦੋਂ ਉਧਰੋਂ ਪਿੰਡ ਚੋਂ ਨਿਕਲੇ, ਹਾਂ ਆਪਣੇ ਘਰ-ਬਾਰ ਛੱਡਣ ਦਾ ਦਿਲ ਹੈ ਸੀ ਤੁਹਾਡਾ? ਬਾਜੀ ਨਾਸਾ ਬਾਜੂ ਵਿੱਚ ਪਿੰਡ ਚੋਂ ਨਿਕਲੇ, ਬਾਜ ਪੈ ਗਈ। ਉਹ ਸਰਦਾਰ ਬਦਨ ਸਿੰਘ ਨੇ ਆਖਿਆ ਬਈ ਨੱਠੋ ਨਾ, ਮੈਂ ਤੁਹਾਡੇ ਨਾਲ ਚੱਲਦਾ। ਅੱਛਾ ਤੇ ਜਿਸੇ ਪੈਣ ਪਰਿਵਾਰਾਂ ਚਮਕਣ, ਉਹਨੇ ਕਿਹਾ ਮੈਂ ਪਹਿਲਾਂ ਕਤਲ ਹੋਵਾਂਗਾ, ਤਾਂ ਫਿਰ ਇਹਨਾਂ ਨੂੰ ਕਤਲ ਕਰਨ। ਉਹ ਇੱਕ ਬੰਦੇ ਨੇ ਪੱਗ ਬਚਾਈ ਇਹਦੀ, ਉਹਦੇ ਨਾਲ ਪਗਲਾ ਬਚਾਇਆ। ਅੱਛਾ ਸਹੀ। ਤੇ ਵੇਲਾ ਕਿਹੜਾ ਚੰਗਾ ਸੀ? ਉਹ ਵੇਲਾ ਚੰਗਾ ਕਿ ਅੱਜ ਦਾ ਚੰਗਾ ਵਾ? ਉਹ ਬਾਕੀ ਚੰਗਾ ਸੀ, ਉਹ ਵਕਤ ਚੰਗਾ ਸੀ। ਬਾਹਾਂ ਪੋਕ ਜੀ। ਹੁਣ ਤਾਂ ਇਹ ਕਲ ਯੁੱਗ ਹੈ, ਕਲ ਯੁੱਗ। ਉੱਥੇ ਕਿਸੇ ਨੂੰ ਸੁਨੇਹਾ ਦੇਣਾ ਵਾ, ਸੁਨੇਹਾ ਕਿਹਨੂੰ? ਤੁਹਾਡਾ ਸੁਨੇਹਾ ਕਿਹਨੂੰ ਪਹੁੰਚਾਈਏ? ਤੁਹਾਡਾ ਕੋਈ? ਸਾਡਾ ਜੀ ਇਹੀ ਹੈ, ਮੇਰਾ ਖਿਆਲ ਹੈ ਬਈ ਇੰਦਰ ਸਿੰਘ ਜੀ ਦਾ ਹੋਵੇ। ਅੱਛਾ ਇੰਦਰ ਸਿੰਘ। ਉਹਦੇ ਮੈਂ ਹਾਣੀ ਸਾਂ, ਅੱਛਾ ਤੇ ਪੂਰਨ ਸਿੰਘ ਦਾ ਮਰ ਗਿਆ ਹੋਣਾ, ਹੂੰ ਤੇ ਦੂਸਰਾ ਆਪਣੇ ਅਜਾਇਬ ਸਿੰਘ ਵੀ ਖਣੀ ਹੋਵੇ। ਠੀਕ ਹੋ ਗਿਆ। ਇੱਕ ਨਿੱਕਾ ਸਿੰਘ ਸੀ, ਨਿੱਕਾ ਸਿੰਘ। ਅੱਛਾ ਐਡਾ ਸੀ ਉਹ, ਅਸੀਂ ਇਕੱਠੇ ਮਾਰ ਚਾੜਦੇ ਹੁੰਦੇ ਸੀ। ਅੱਛਾ। ਇਸ ਸਮਝਦਾ ਉਹਨਾਂ ਨੂੰ ਕੋਈ ਸਲਾਮ ਦੁਆ, ਕੋਈ ਸੁਨੇਹਾ, ਕੋਈ ਗੱਲਬਾਤ ਪੁੱਛਣੀ ਹੈ ਤੇ ਦੱਸੋ, ਉਹਨਾਂ ਤੁਹਾਡਾ ਸੁਨੇਹਾ ਉਹਨਾਂ ਕੋਲ ਪਹੁੰਚਾ ਦਾਂਗੇ ਤੁਹਾਡੇ ਪਿੰਡ। ਉਹਨਾਂ ਦਾ ਹੁਣ ਅੱਜ ਦਾ ਹੁਣ ਤਾਂ ਬੜੇ, ਹੁਣ ਤਾਂ ਗੱਲਬਾਤ ਵੀ ਲੰਡਨ ਤੇ ਹੁੰਦੀ ਹੈ। ਆਹੋ। ਤੇ ਉਹ ਕਹਿੰਦੇ ਮੈਨੂੰ ਮਿਲਣ ਇੱਥੇ ਆਪਣੇ ਪੰਜਾ ਸਾਹਿਬ ਵੀ ਖਣੀ ਆਏ ਕਦੇ ਜਾਂ ਨਹੀਂ ਆਏ।
ਅੱਲਾ ਜਾਣੇ ਹੂੰ ਹੂੰ, ਉਹਨਾਂ ਨੂੰ ਪਤਾ ਮੇਰਾ ਸਹੀ। ਉਹਨਾਂ ਨੂੰ ਕੋਈ ਸਲਾਮ ਦੁਆ ਦੇਣੀ ਹੈ ਤੁਹਾਡੇ ਵੱਲੋਂ, ਕੋਈ ਸਤਿ ਸ੍ਰੀ ਅਕਾਲ ਆਖਾਂ ਉਹਨਾਂ ਨੂੰ? ਉਹਨਾਂ ਨੂੰ ਜੇ ਸਾਰੇ ਦਿਨ ਦੇਣੀ ਹੋਵੇ ਤੇ ਕੀ ਫਾਇਦਾ, ਜਾਂ ਤਾਂ ਮਿਲਣ ਹੋ ਤਾਂ ਮਿਲਣਾ। ਅੱਛਾ, ਆਪਣੇ ਸਾਹਮਣੇ ਜਿੱਦਾਂ ਤੁਸੀਂ ਮਿਲੇ ਆ ਹਾਂ ਹਾਂ, ਸਰਦਾਰ ਜੀ ਮੁਸਲਮਾਨਾਂ ਨੂੰ ਸਿੱਖ ਜੰਗ ਅੱਛਾ ਹੁਣ ਤੁਸੀਂ ਕਿੱਥੇ ਰਹਿੰਦੇ ਹੋ, ਕਿਹੜੇ ਪਿੰਡ ਰਹਿੰਦੇ ਹੋ? ਹੁਣ ਆਹੋ, ਹੁਣ ਅਸੀਂ ਹਾਫਸਾਬਾਦ ਰਹਿੰਦੇ ਆ। ਹਾਫਜ਼ਾਬਾਦ ਪਿੰਡ ਤੁਹਾਡਾ ਕਿਹੜਾ ਵਾ? ਪਿੰਡ ਅਸੀਂ ਛੱਡਿਆ, ਇਹ ਪਿੰਡ ਸੀ ਸ਼ੀਆਂ ਦਾ ਕੋਟ, ਸ਼ੀਆਂ ਦਾ? ਨਾਲ ਚਾਰੜਾਂ ਦਾ ਪਿੰਡ ਕੋਲੋਂ ਚਾਰੜ, ਜਿੱਥਾ ਦਾਉਲਾ ਹੋਇਆ ਚਾਰੜ। ਆਹੋ ਆਹੋ। ਤੁਸੀਂ ਹੁਣ ਮੈਨੂੰ ਮਿਲਣ ਇੰਨੀ ਦੂਰੋਂ ਆਏ ਹੋ, ਹਾਫਜ਼ਾਬਾਦ ਤੋਂ ਆਏ ਹੋ ਜਾਂ ਕਿੱਧਰੋਂ ਆਏ ਹੋ? ਹੁਣ ਤਾਂ ਅਸੀਂ ਆਏ ਹਾਂ ਇੱਥੋਂ ਆਪਣੇ ਕੀ ਕਹਿੰਦੇ ਆ, ਜਗ੍ਹਾ ਦਾ ਨਾਂ ਕੀ ਹੈ? ਲੱਭ ਠੱਠੂ। ਅੱਛਾ ਅੱਛਾ, ਚਲੋ ਬਜ਼ੁਰਗੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਲਓ ਜੀ, ਇਹ ਉਹ ਕਹਾਣੀਆਂ ਨੇ, ਇਹ ਉਹ ਸਾਡਾ ਪਿਛੋਕੜ ਹੈ। ਬਾਜ਼ ਕਹਾਣੀਆਂ, ਬਾਜ਼ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਦੋਂ ਅਸੀਂ ਰਿਕਾਰਡ ਕਰਦੇ ਹਾਂ ਤਾਂ ਸਾਡੇ ਸਾਹਮਣੇ ਕੁਝ ਐਸੇ ਵਾਕਿਆਤ ਆ ਜਾਂਦੇ ਆ ਕਿ ਸਾਡੇ ਵਾਸਤੇ ਵੀ ਮੁਸ਼ਕਲ ਹੁੰਦੀ ਹੈ ਕਿ ਅਸੀਂ ਉਹਨੂੰ ਕਿਸ ਤਰ੍ਹਾਂ ਅਪਲੋਡ ਕਰੀਏ। ਕਿ ਕੁਝ ਗੱਲਾਂ ਜਿਸ ਤਰ੍ਹਾਂ ਸਾਨੂੰ ਸਕੂਨ ਜਾਇਦਾਦ ਮਿਲਦਾ ਹੈ, ਸਾਨੂੰ ਆਪਣੇ ਵੱਡ ਵਡੇਰਿਆਂ ਤੋਂ ਜਾਇਦਾਦਾਂ ਮਿਲਦੀਆਂ ਨੇ, ਉਸ ਤਰ੍ਹਾਂ ਕੁਝ ਦੁਸ਼ਮਣੀਆਂ ਵੀ ਸਾਨੂੰ ਵੱਡ ਵਡੇਰਿਆਂ ਤੋਂ ਮਿਲ ਜਾਂਦੀਆਂ ਨੇ। ਸੋ ਉਹਨਾਂ ਗੱਲਾਂ ਉੱਪਰ ਆਪਾਂ ਚੁੱਕਿਆ ਜ਼ਿਆਦਾ ਉਹਨਾਂ ਉੱਪਰ ਆਪਾਂ ਕੁਝ ਵੀ ਨਹੀਂ ਕਹਿ ਸਕਦੇ, ਲੇਕਿਨ ਹਾਂ ਅਲਬੱਤਾ ਜਿਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਮੈਂ ਗੁਰਦੁਆਰਾ ਪੰਜਾ ਸਾਹਿਬ 'ਚ ਬੈਠਾ ਵਾਂ ਤੇ ਗੁਰਦੁਆਰਾ ਪੰਜਾ ਸਾਹਿਬ ਵਾਸਤੇ ਜਿਹੜੇ ਸਾਡੇ ਸਿੱਖ ਭਰਾ ਨੇ, ਸਿੱਖ ਵੀਰ ਨੇ, ਉਹ ਰੋਜ਼ਾਨਾ ਅਰਦਾਸਾਂ ਬੇਨਤੀਆਂ ਕਰਦੇ ਆ। ਰੋਜ਼ਾਨਾ ਸੁਬਾਹ ਸ਼ਾਮ ਦੀ ਅਰਦਾਸ ਦੇ ਵਿੱਚ ਪੰਜਾ ਸਾਹਿਬ ਗੁਰਦੁਆਰਾ ਮੰਗਦੇ ਆ। ਇਸੇ ਤਰ੍ਹਾਂ ਆਪਣੇ ਖਾਬਾਂ ਖਿਆਲਾਂ 'ਚ ਇਹ ਬਜ਼ੁਰਗ ਵੀ ਆਪਣੇ ਪਿੰਡ ਤੋਂ ਜਾਣਾ ਮੰਗਦੇ ਹੋਣੇ ਆ। ਔਰ ਐਸੇ ਪਤਾ ਨਹੀਂ ਕਿੰਨੇ ਕੁ ਲੋਕ ਹੋਣੇ ਆ ਕਿ ਜਿਨ੍ਹਾਂ ਨੂੰ ਆਪਣੇ ਪਿੰਡ ਦੀ ਯਾਦ ਆ ਜੂ ਉਹਨਾਂ ਨਾਲ ਹੋਣੀ ਹੈ, ਜਿਹੜੇ ਆ ਕੇ ਚਲੇ ਵੀ ਗਏ ਨੇ, ਜਿਨ੍ਹਾਂ ਦੇ ਅਸੀਂ ਇੰਟਰਵਿਊ ਵੀ ਨਹੀਂ ਕਰ ਸਕੇ। ਔਰ ਐਸੇ ਕਿੰਨੇ ਕੁ ਹੀ ਲੋਕ ਹੋਣੇ ਜਿਨ੍ਹਾਂ ਨੂੰ ਆਪਣੀਆਂ ਜਾਇਦਾਦਾਂ ਤੱਕ ਨਹੀਂ ਮਿਲ ਸਕੀਆਂ, ਜਿਹੜੇ ਜਦੋਂ ਉੱਥੋਂ ਜਿਹੜੇ ਇੱਥੇ ਆਏ ਤਾਂ ਜਿਹੜੇ ਕਮਜ਼ੋਰ ਸੀ ਉਹ ਤਾਂ ਗਏ। ਸੋ ਇਹਨਾਂ ਕਹਾਣੀਆਂ ਦਾ ਮਕਸਦ, ਜਿੱਥੇ ਅਸੀਂ ਪੰਜਾਬ ਦਾ ਪੁਰਾਣਾ ਵਸੇਬ, ਪੰਜਾਬ ਦਾ ਸੱਭਿਆਚਾਰ ਵਿਖਾਉਂਦੇ ਹਾਂ, ਉੱਥੇ ਆਪਣੀਆਂ ਗਲਤੀਆਂ ਨੂੰ ਵੀ ਅਸੀਂ ਵੇਖਦੇ ਹਾਂ ਕਿ ਪੰਜਾਬ ਦੇ ਵਿੱਚ, ਸਾਡੀ ਸੁਸਾਇਟੀ ਦੇ ਵਿੱਚ, ਸਾਡੇ ਮਾਸ਼ਰੇ ਦੇ ਵਿੱਚ, ਸਾਡੇ ਭਾਈਚਾਰੇ ਦੇ ਵਿੱਚ ਕੀ ਕੀ ਜ਼ਿਆਦਤੀਆਂ ਹੁੰਦੀਆਂ ਨੇ ਲੋਕਾਂ ਨਾਲ, ਉਹਦੇ ਉੱਪਰ ਵੀ ਆਪਾਂ ਨਜ਼ਰ ਸਾਂਝੀ ਕਰਦੇ ਹਾਂ। ਸੋ ਕੋਸ਼ਿਸ਼ ਇਹੀ ਹੁੰਦੀ ਹੈ ਕਿ ਪੰਜਾਬ ਜਿਹੜਾ ਉਸ ਵੇਲੇ ਸਾਂਝਾ ਸੀ ਜਾਂ ਹੁਣ ਬੇਸ਼ੱਕ ਦੋ ਫਾੜ ਹੋਇਆ ਪਿਆ ਹੈ ਪੰਜਾਬ, ਉਹਦੀ ਆਪਾਂ ਗੱਲਬਾਤ ਕਰੀ ਦੀ ਹੈ। ਔਰ ਇਸ ਗੱਲਬਾਤ ਲਈ ਮੈਨੂੰ ਬੜੀ ਇਸ ਚੀਜ਼ ਦੀ ਖੁਸ਼ੀ ਵੀ ਹੈ ਕਿ ਹਾਲਾਂਕਿ ਮੈਂ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਆਇਆ ਸੀ ਤੇ ਵੀਰ ਉਹਨਾਂ ਨੂੰ, ਜਿਹੜੇ ਇਹਨਾਂ ਦੇ ਪੁੱਤਰ ਹੈਗੇ ਤਾਰਕ ਮਹਿਮੂਦ ਸਾਹਿਬ, ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਜੀ ਕਾਫੀ ਦੇਰ ਤੋਂ ਪਹਿਲੇ ਵੀ ਇਹਨਾਂ ਨਾਲ ਰਾਬਤਾ ਹੈ ਸੀ, ਤੇ ਉਹਨਾਂ ਨੇ ਫੋਨ ਕੀਤਾ ਕਿ ਜੀ ਅਸੀਂ ਗੱਲਬਾਤ ਕਰਨਾ ਚਾਹੁੰਦੇ ਹਾਂ। ਸੋ ਇਹ ਲੋਕਾਂ ਦਾ ਪਿਆਰ ਵੀ ਮੈਨੂੰ ਮਿਲਦਾ ਹੈ, ਮੈਂ ਇਸ ਚੀਜ਼ ਦੇ ਵਿੱਚ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦਾ। ਸੋ ਅਸਲ ਖੁਸ਼ ਨਸੀਬੀ ਤਾਂ ਉਦੋਂ ਹੀ ਹੋਵੇਗੀ ਜਦੋਂ ਪੰਜਾਬ ਦੇ ਰਾਹ ਖੁੱਲ੍ਹਣਗੇ, ਲੋਕ ਆਉਣਗੇ ਜਾਣਗੇ, ਇਹ ਗੁਰਦੁਆਰਿਆਂ 'ਚ ਰੌਣਕ ਲੱਗੀ ਰਹੇਗੀ ਤੇ ਇਹ ਬਜ਼ੁਰਗ ਵੀ ਆਪਣੇ ਵੱਡਿਆਂ ਦੇ ਕਬਰਾਂ 'ਤੇ ਜਾ ਕੇ ਮੱਥਾ ਟੇਕ ਸਕਣਗੇ। ਆਪਣਾ ਮਕਸਦ ਤਾਂ ਜੀ ਇਹੀ ਹੈ। ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਹਾਂ, ਮਿਲਦੇ ਹਾਂ ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰੱਖੇ।